ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਵੀ ਅਸੀਂ ਰਾਜ ਕਾਕੜਾ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਰਾਜ ਕਾਕੜਾ ਜੀ, ਅਸੀਂ ਤੁਹਾਡੇ ਕੋਲ ਹੁਣ ਇਹ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਹਾਡੇ ਗੀਤ ਜਿੱਥੇ ਪੰਜਾਬ ਦੇ ਸੰਤਾਪ ਨੂੰ ਬਿਆਨ ਕਰਦੇ ਹਨ ਉੱਥੇ ਉਹਨਾਂ ਵਿੱਚ ਆਪਣੇ ਹੱਕ ਲੈਣ ਦਾ ਜਜ਼ਬਾ ਵੀ ਮੌਜੂਦ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਨਸ਼ਿਆਂ ਵਿੱਚ ਰੁੜ ਰਹੀ ਪੰਜਾਬ ਦੀ ਜਵਾਨੀ ਆਪਣੇ ਹੱਕਾਂ ਲਈ ਖਲੋਣ ਲਈ ਸਮਰੱਥਾ ਰੱਖਦੀ ਹੈ? ਇਹਦੇ ਲਈ ਤਾਂ ਬੜਾ ਹਮਲਾ ਮਾਰਨਾ ਪਏਗਾ ਸਾਨੂੰ। ਹਰ ਇੱਕ ਨੂੰ ਇੱਕ ਬੜੀ ਮੁਹਿੰਮ ਚਲਾਉਣ ਦੀ ਲੋੜ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਿਆਂ ਦਾ ਰੁਝਾਨ ਆ ਅੱਜ ਕੱਲ, ਮੈਨੂੰ ਲੱਗਦਾ ਕਿ ਅਸੀਂ ਉਹਨਾਂ ਨਸ਼ਿਆਂ ਦੇ ਨਾਮ ਹੀ ਨਹੀਂ ਜਾਣਦੇ ਹੋਣੇ ਜਿਹੜੀ ਅੱਜ ਦੀ ਪੀੜ੍ਹੀ ਕਰਦੀ ਆ ਜੀ। ਇਹ ਬੜੀ ਇੱਕ ਸੋਚ ਦਾ ਵਿਸ਼ਾ ਆ। ਇਹ ਤੇ ਤਕਰੀਬਨ ਮੈਨੂੰ ਲੱਗਦਾ ਕਿ ਹਰ ਇੱਕ ਪੰਜਾਬੀ ਨੂੰ ਸੋਚਣਾ ਚਾਹੀਦਾ ਆ ਕਿ ਪੰਜਾਬ ਦੀ ਹੱਦ 'ਚ ਕਿਉਂ ਨਸ਼ੇ ਵੇਖਦੇ ਆ ਜੀ। ਬਿਲਕੁਲ। ਤੇ ਰਾਜ ਕਾਕੜਾ ਜੀ, ਹਾਲ ਹੀ ਵਿੱਚ ਤੁਸੀਂ ਨਿਊਜ਼ੀਲੈਂਡ ਤੋਂ ਵਾਪਸ ਆਏ ਹੋ ਜਿੱਥੇ ਤੁਹਾਡਾ ਭਰਵਾਂ ਸਵਾਗਤ ਵੀ ਹੋਇਆ ਅਤੇ ਪੰਜਾਬੀਆਂ ਨੇ ਤੁਹਾਡੀਆਂ ਲਿਖਤਾਂ ਨੂੰ ਭਰਵਾਂ ਹੁੰਗਾਰਾ ਵੀ ਦਿੱਤਾ। ਆਪਣੇ ਇਸ ਦੌਰੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ। ਦੀਵਾਲੀ ਤੇ ਸ਼ੋਅ ਮੇਲਾ ਸੀਗਾ ਜੀ ਇੱਕ ਆਕਲੈਂਡ ਦੇ ਵਿੱਚ। ਅਸੀਂ ਉੱਥੇ ਸਾਡੇ ਭਰਾਵਾਂ ਨੇ ਬੁਲਾਇਆ ਸੀ ਸਾਨੂੰ ਤੇ ਅਸੀਂ ਉੱਥੇ ਪਰਫਾਰਮ ਕੀਤਾ ਆ ਜੋ ਇੱਕ ਰੰਗ ਸੀਗਾ। ਮੈਨੂੰ ਮੇਰਾ ਆਕਲੈਂਡ ਦੇ ਵਿੱਚ ਪਹਿਲਾ ਸ਼ੋਅ ਹੈਗਾ। ਹਾਂਜੀ। ਲੱਗਦਾ ਸੀਗਾ ਕਿ ਜੋ ਮੈਂ ਜਿਸ ਤਰ੍ਹਾਂ ਮੈਂ ਗਾਉਂਦਾ ਆ, ਜਿਸ ਤਰ੍ਹਾਂ ਦੇ ਮੇਰੇ ਵਿਸ਼ੇ ਹੁੰਦੇ ਆ ਗਾਣਿਆਂ ਦੇ ਜਾਂ ਜਿਸ ਤਰ੍ਹਾਂ ਦੀ ਮੇਰੀ ਗਾਇਕੀ ਆ ਜੋ ਹਕੀਕਤਾਂ ਤੇ ਆ ਜਾਂ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਆ ਜਾਂ ਮੇਰੀ ਕੌਮ ਦੀ ਗੱਲ ਮੈਂ ਕਰਦਾ ਆ ਜਾਂ ਮੈਂ 84 ਦੀ ਗੱਲ ਕਰਦਾ ਆ, ਧੱਕੇਸ਼ਾਹੀਆਂ ਦੀ ਗੱਲ ਕਰਦਾ ਆ। ਇੱਕ ਵੰਗਾਰ ਟਾਈਪ ਮੇਰਾ ਇੱਕ ਅੰਦਾਜ਼ ਆ ਮੇਰਾ ਲਿਖਣ ਦਾ ਤੇ ਗਾਉਣ ਦਾ। ਤੇ ਕਿਤੇ ਨਾ ਕਿਤੇ ਸੀ ਕਿ ਇਹ ਉਸ ਰੌਲੇ ਗੌਲੇ ਚ ਕਿਤੇ ਮੇਰੇ ਗੀਤ ਰੋਲ ਨਾ ਜਾਣ, ਮੇਰੀ ਆਵਾਜ਼ ਦੱਬੀ ਨਾ ਰਹਿ ਜਾਵੇ। ਪਰ ਮੈਂ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਦੱਸ ਦੇ ਕਿ ਇੰਨਾ ਪਿਆਰ ਮਿਲਿਆ ਕਿ ਅਸੀਂ ਉਹ ਆਕਲੈਂਡ ਦੇ ਮੇਲੇ ਤੋਂ ਬਾਅਦ ਤਿੰਨ ਹੋਰ ਪ੍ਰੋਗਰਾਮ ਰੱਖੇ ਜਿਹੜੇ ਨੇਪੀਅਰ ਦੇ ਵਿੱਚ, ਹੇਸਟਿੰਗ ਦੇ ਵਿੱਚ ਕਬੱਡੀ ਟੂਰਨਾਮੈਂਟ। ਰਾਜ ਕਾਕੜਾ ਜੀ, ਤੁਹਾਡੀ ਆਵਾਜ਼ ਕੱਟ ਰਹੀ ਹੈ। ਹੈਲੋ। ਹਾਂਜੀ, ਤੁਸੀਂ ਦੱਸ ਰਹੇ ਸਾਡਾ ਨਿਊਜ਼ੀਲੈਂਡ ਦਾ ਟ੍ਰਿਪ ਕਿਸ ਤਰ੍ਹਾ ਰਿਹਾ? ਹਾਂਜੀ, ਨਿਊਜ਼ੀਲੈਂਡ ਦੇ ਵਿੱਚ ਜੀ ਅਸੀਂ ਤਕਰੀਬਨ 15 ਦਿਨ ਮੈਂ ਲਾ ਕੇ ਆਇਆ ਜੀ। ਹਾਂਜੀ। ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ ਨਾ? ਹਾਂਜੀ, ਹੁਣ ਠੀਕ ਆ ਰਹੀ ਹੈ ਜੀ। ਹਾਂਜੀ, ਸ਼ਾਇਦ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਇੱਕ ਖਦਸ਼ਾ ਸੀਗਾ ਕਿ ਜੋ ਰੌਲਾ ਰੱਪਾ ਅੱਜ ਸੰਗੀਤ ਦੇ ਵਿੱਚ ਚੱਲ ਰਿਹਾ ਹੈ ਕਿ ਮੇਰੀ ਇੱਕ ਵੱਖਰੀ ਸੋਚ ਆ, ਮੈਂ ਵੱਖਰੀ ਤਰ੍ਹਾਂ ਦੇ ਗਾਣੇ ਰਚਦਾ ਆ ਤੇ ਕਿਤੇ ਉਸ ਭੀੜ ਦੇ ਵਿੱਚ, ਉਸ ਰੌਲੇ ਦੇ ਵਿੱਚ ਮੇਰੇ ਗੀਤ ਨਾ ਰਹਿ ਜਾਣ ਜਾਂ ਮੇਰੀ ਸੋਚ ਨੂੰ ਲੋਕ ਕਿੱਦਾਂ ਪ੍ਰਵਾਨ ਕਰਦੇ ਆ। ਜਦੋਂ ਮੈਂ ਆਕਲੈਂਡ ਦੇ ਵਿੱਚ ਪਰਫਾਰਮ ਕੀਤਾ ਤਾਂ ਉਸ ਤੋਂ ਬਾਅਦ ਸਾਨੂੰ ਹਮੇਸ਼ਾ ਦੇ ਵਿੱਚ ਅਸੀਂ ਪ੍ਰੋਗਰਾਮ ਰੱਖਿਆ। ਉਸ ਤੋਂ ਬਾਅਦ ਜਿਹਦਾ ਪਹਿਲਾਂ ਪਲਾਨ ਵੀ ਨਹੀਂ ਸੀ ਕੀਤਾ ਸੀ ਤੇ ਹੇਸਟਿੰਗ ਦੇ ਵਿੱਚ, ਨੇਪੀਅਰ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਇੱਕ ਰਾਤ ਨੂੰ ਮਹਿਫਲ ਰੱਖੀ ਗਈ, 2 ਪ੍ਰੋਗਰਾਮ ਰੱਖੇ ਗਏ। ਇੰਨਾ ਪਿਆਰ ਮਿਲਿਆ ਕਿ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਅਸੀਂ ਉੱਥੇ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਆ ਤੇ ਸੰਗਤਾਂ ਵੱਲੋਂ ਬਹੁਤ ਬਹੁਤ ਵਧੀਆ ਹੁੰਗਾਰਾ ਮਿਲਿਆ ਸਾਨੂੰ ਜੀ। ਤੇ ਹੁਣ ਰਾਜ ਕਾਕੜਾ, ਤੁਹਾਡੀ ਫਿਲਮ ਬਾਰੇ ਹੀ ਗੱਲ ਕਰਾਂਗੇ। ਜਿਸ ਤਰ੍ਹਾਂ ਤੁਹਾਡੇ ਵੱਲੋਂ ਬਣਾਈ ਕੌਮੀ ਹੀਰੇ ਫਿਲਮ ਫੈਬਰੀ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਇਸ ਫਿਲਮ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ। ਇਹ ਫਿਲਮ ਜੀ ਉਹਨਾਂ 3 ਯੋਧਿਆਂ ਦੇ ਉੱਪਰ ਆ, ਕੌਮ ਦੇ ਹੀਰੇ ਜੀ। 84 ਦੇ ਵਿੱਚ, 84 ਦੇ ਵਿੱਚ ਜਿਨ੍ਹਾਂ ਨੇ ਮੇਰੀ ਕੌਮ ਦੀ ਪੈਰਾਂ 'ਚ ਰੁਲਦੀ ਪੱਗ ਨੂੰ ਸਾਡੇ ਸਿਰ ਤੇ ਟਿਕਾਇਆ ਜੀ। ਸ਼ਹੀਦ ਭਾਈ ਕੇਹਰ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਬੇਅੰਤ ਸਿੰਘ, ਤੇ ਉਹਨਾਂ ਦੀ ਜੀਵਨੀ ਦੇ ਉੱਪਰ ਫਿਲਮ ਆ ਜਿਹੜੀ ਤਕਰੀਬਨ 80% ਅਸੀਂ ਕੰਪਲੀਟ ਕਰ ਚੁੱਕੇ ਹਾਂ ਤੇ ਅਸੀਂ ਫਰਵਰੀ ਦੇ ਵਿੱਚ ਇਹਨੂੰ ਰਿਲੀਜ਼ ਕਰਨ ਦੀ ਸੋਚਦੇ ਹਾਂ। ਹਾਂਜੀ। ਤੇ ਸੰਗਤਾਂ ਦੇ ਆਸ਼ੀਰਵਾਦ ਨਾਲ ਵਾਹਿਗੁਰੂ ਭਲੇ ਕਰੂਗਾ ਕਿ ਅਸੀਂ ਆਪਣੇ ਮਿਸ਼ਨ 'ਚ ਇਹ ਫਿਲਮ ਬਣਾ ਕੇ ਤੁਹਾਡੇ ਰੂਬਰੂ ਆਵਾਂਗੇ ਜੀ। ਬਿਲਕੁਲ। ਤੇ ਸਾਡੀ ਇਹ ਵੀ ਅਰਦਾਸ ਹੈ ਕਿ ਇਸ ਫਿਲਮ ਨੂੰ ਪੂਰਾ ਅਸੀਂ ਸਾਰੀ ਸਿੱਖ ਸੰਗਤਾਂ ਇਸ ਨੂੰ ਵੇਖਣ ਜਾ ਕੇ ਇਹਨੂੰ ਪੂਰਾ ਹੰਗਾਰਾ ਮਿਲੇ। ਜਿਸ ਤਰ੍ਹਾਂ ਅਸੀਂ ਪੂਰਾ ਹੰਗਾਰਾ ਪੰਜਾਬੀਆਂ ਨੇ, ਸਿੱਖਾਂ ਨੇ ਸਾਡਾ ਹੱਕ ਨੂੰ ਦਿੱਤਾ ਹੈ ਇਸ ਫਿਲਮ ਨੂੰ, ਉਸ ਤਰ੍ਹਾਂ ਅਸੀਂ ਰਿਲੀਜ਼ ਕਰੀਏ ਤੇ ਪੂਰਾ ਹੰਗਾਰਾ ਮਿਲੇ ਜੀ। ਬਹੁਤ ਮਿਹਰਬਾਨੀ। ਅਸੀਂ ਆਕਲੈਂਡ ਦੇ ਵਿੱਚ ਗਏ, ਗੁਰੂ ਘਰਾਂ ਦੇ ਵਿੱਚ ਗਏ ਤਾਂ ਉਹ ਕਹਿੰਦੇ ਵੀ ਇਹ ਹੁਣ ਤੁਹਾਡਾ ਕੰਮ, ਅਸੀਂ ਫਿਲਮ ਬਣਾਉਣਾ, ਹੁਣ ਅੱਗੇ ਸਾਡਾ ਕੰਮ ਆ, ਹੁਣ ਤੁਸੀਂ ਬਸ ਸਾਨੂੰ ਇਹ ਦੱਸੋ ਕਿ ਡੇਟ ਕਿਹੜੀ ਆ, ਬਾਕੀ ਸਾਰਾ ਕੰਮ ਅਸੀਂ ਕਰਨਾ। ਇਹਨੂੰ ਪ੍ਰਮੋਟ ਕਿੱਦਾਂ ਕਰਨਾ ਆ, ਗੁਰੂ ਘਰਾਂ ਤੋਂ ਅਸੀਂ ਕਿੱਦਾਂ ਪ੍ਰਮੋਟ ਕਰਨਾ ਆ, ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਆ, ਉਹ ਹੁਣ ਸਾਡਾ ਕੰਮ ਆ ਜੀ। ਤੇ ਅਸੀਂ ਤੁਹਾਨੂੰ ਇਹ ਵੀ ਦੱਸਦੇ ਕਿ TV 84 ਵੱਲੋਂ ਅਸੀਂ ਜ਼ਿੰਮੇਵਾਰੀ ਲੈਂਦੇ ਕਿ ਇਸ ਫਿਲਮ ਨੂੰ ਕਿਸ ਤਰ੍ਹਾਂ ਪ੍ਰਮੋਟ ਕਰਨਾ ਹੈ।
ਤੇ ਅਸੀਂ ਚਾਹਾਂਗੇ ਕਿ ਟੀਵੀ 84 ਸਾਰੇ ਦਰਸ਼ਕ ਇਸ ਫਿਲਮ ਨੂੰ ਰਿਲੀਜ਼ ਹੋਣ ਤੇ ਉੱਥੇ ਪਹੁੰਚਣ, ਸਿਨੇਮਾ ਘਰਾਂ 'ਚ ਪਹੁੰਚਣ ਤੇ ਇਸ ਫਿਲਮ ਨੂੰ ਵੇਖਣ। ਤੇ ਰਾਜ ਕਾਕੜਾ ਜੀ, ਤੁਸੀਂ ਇਹ ਵੀ ਦੱਸੋ ਕਿ ਇਸ ਫਿਲਮ ਦੇ ਵਿੱਚ ਇਸ ਦੇ ਪਲਾਟ ਬਾਰੇ ਤੁਸੀਂ ਦੱਸ ਦਿੱਤਾ, ਇਸ ਦੇ ਫਿਲਮ ਦੇ ਤੁਸੀਂ ਕਿਸ ਤੇ ਬਣਾ ਰਹੇ ਹੋ ਇਹ ਵੀ ਦੱਸ ਦਿੱਤਾ। ਇਸ ਫਿਲਮ 'ਚ ਕੌਣ ਐਕਟਰਸ ਐਕਟਰਸਿਸ ਨੇ, ਕੌਣ ਕਲਾਕਾਰ ਨੇ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਇਹ ਜੀ ਉਹਨਾਂ ਤਿੰਨਾਂ ਯੋਧਿਆਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਦੀ ਫਿਲਮ ਹੈ ਜੀ। ਤਾਂ ਇਹਦੇ ਵਿੱਚ ਸਰਦਾਰ ਸੋਹੀ ਨੇ, ਪੰਜਾਬ ਦੇ ਬੜੇ ਹੰਢੇ ਵਰਤੇ ਕਲਾਕਾਰ ਨੇ, 40 ਸਾਲ ਤੋਂ ਤਕਰੀਬਨ ਉਹ ਥੀਏਟਰ ਦੇ ਵਿੱਚ ਨੇ। ਸਰਦਾਰ ਸੋਹੀ ਉਹਨਾਂ ਨੇ ਸ਼ਹੀਦ ਭਾਈ ਕੇਰ ਸਿੰਘ ਹੋਣਾ ਦਾ ਰੋਲ ਅਦਾ ਕੀਤਾ ਇਹਦੇ ਵਿੱਚ। ਤੇ ਸੁਖਦੀਪ ਸੁੱਖ ਹੈ ਜੀ ਮੁੰਡਾ ਥੀਏਟਰ ਤੋਂ ਨਵਾਂ, ਉਹਨਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਰੋਲ ਅਦਾ ਕੀਤਾ। ਤੇ ਜਿਹੜਾ ਮੇਰਾ ਕਰੈਕਟਰ ਹੈ ਜੀ, ਸ਼ਹੀਦ ਭਾਈ ਬੇਅੰਤ ਸਿੰਘ ਦਾ ਰੋਲ ਹੈ ਮੈਂ ਕੀਤਾ ਹੈਗਾ ਆ। ਹੋਰ ਵੀ ਕਰੈਕਟਰ ਨੇ ਜਿੱਦਾਂ ਸੁਖਬੀਰ ਜੀ ਨੇ ਥੀਏਟਰ ਤੋਂ, ਰੇਨੂ ਮੈਮ ਨੇ, ਕਾਫੀ ਅੱਛੇ ਕਲਾਕਾਰ ਥੀਏਟਰ ਤੋਂ ਜਿਹੜੇ ਨੇ ਇਹਦੇ ਵਿੱਚ ਉਹਨਾਂ ਨੇ ਕਿਰਦਾਰ ਨਿਭਾਏ ਹੈਗੇ ਜੀ। ਤੇ ਇਹਦਾ ਟਾਈਟਲ ਸੌਂਗ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਸੁਖਸ਼ਿੰਦਰ ਸ਼ਿੰਦਾ ਭਾਜੀ ਨੇ ਕੌਮ ਦੇ ਹੀਰੇ ਜਿਹੜਾ ਗਾਣਾ ਆ ਸਾਡਾ ਟਾਈਟਲ ਸੌਂਗ ਆ ਉਹ ਉਹਨਾਂ ਨੇ ਗਾਇਆ ਆ। ਉਹਨਾਂ ਨੇ, ਮੈਂ ਇੱਕ ਵਾਰੀ ਕਿਹਾ ਕਿ ਭਾਜੀ ਫਿਲਮ ਬਣਾ ਰਹੇ ਆ ਏਦਾਂ, ਤਾਂ ਤੁਹਾਡੀ ਏਦਾਂ ਹੈਲਪ ਦੀ ਲੋੜ ਹੈ ਕਿ ਇੱਕ ਗਾਣਾ ਚਾਹੁੰਦਾ ਕਿ ਤੁਸੀਂ ਇੱਕ ਗਾਣਾ ਕਰੋ ਜੀ। ਉਹ ਕਹਿੰਦੇ ਵੀ ਮੈਂ ਗਾਣਾ ਕਰੂੰਗਾ ਤੇ ਉਹ ਗਾਣਾ ਵੀ ਅਸੀਂ ਸ਼ਾਇਦ ਅਸੀਂ ਦਸੰਬਰ ਮਿਡ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ। ਹਾਂਜੀ, ਪਰ ਅਸੀਂ ਚਾਹਾਂਗੇ ਰਾਜ ਕਾਕੜ ਜੀ ਇਸ ਫਿਲਮ ਦਾ ਕੋਈ ਥੀਮ ਸੌਂਗ ਜੇ ਤੁਸੀਂ ਦਰਸ਼ਕਾਂ ਦੇ ਰੂਬਰੂ ਅੱਜ ਕਰ ਸਕਦੇ ਤਾਂ ਜ਼ਰੂਰ ਕਰੋ। ਮੈਂ ਟਾਈਟਲ ਸੌਂਗ ਦੀਆਂ 4 ਲਾਈਨਾਂ ਤੁਹਾਡੇ ਰੂਬਰੂ ਕਰਦਾ ਜੀ। ਅੱਜ ਉਹਨਾਂ ਦੀ ਜੜ ਨਹੀਂ ਲੱਭਦੀ, ਅੱਜ ਉਹਨਾਂ ਦੀ ਜੜ ਨਹੀਂ ਲੱਭਦੀ, ਸਾਡੀ ਪੁੱਟਦੇ ਸੀ ਜੋ ਜੜ ਮਿੱਤਰਾ। ਉਹ ਮੇਰੀ ਕੌਮ ਦੇ ਹੀਰੇ ਜ਼ਾਲਮ ਦਾ ਝੱਟ ਦੇਂਦੇ ਸੋਲਾ ਪੜ ਮਿੱਤਰਾ। ਉਹ ਮੇਰੀ ਕੌਮ ਦੇ ਹੀਰੇ ਜ਼ਾਲਮ ਦਾ ਝੱਟ ਦੇਂਦੇ ਸੋਲਾ ਪੜ ਮਿੱਤਰਾ। ਅਸੀਂ ਜਨਮਿਆ ਤਲਵਾਰ ਵਿੱਚੋਂ, ਗੁਰੂ ਗੋਬਿੰਦ ਦੀ ਲਲਕਾਰ ਵਿੱਚੋਂ, ਤਾਂ ਹੀ ਤੇ ਵੱਖਰੇ ਦਿਸਦੇ ਆ ਅਸੀਂ ਕੱਲੇ ਖੜੇ ਹਜ਼ਾਰ ਵਿੱਚੋਂ। ਆਓ ਤੱਕ ਜਜ਼ਬਾ ਕੁਰਬਾਨੀ ਦਾ, ਆਓ ਤੱਕ ਜਜ਼ਬਾ ਕੁਰਬਾਨੀ ਦਾ, ਬਿਨਾਂ ਸੀਸ ਤੋਂ ਲੜਦੇ ਧੜ ਮਿੱਤਰਾ। ਹੋ ਮੇਰੀ ਕੌਮ ਦੇ ਹੀਰੇ ਜ਼ਾਲਮ ਦਾ ਝੱਟ ਦੇਂਦੇ ਸੋਲਾ ਪੜ ਮਿੱਤਰਾ। ਜੀ ਜੀ, ਸ਼ੁਕਰੀਆ ਤੁਹਾਡਾ ਰਾਜ ਕਾਕੜ, ਤੁਸੀਂ ਇਹ ਸੌਂਗ ਸਾਰੀ ਸੰਗਤਾਂ ਦੇ ਰੂਬਰੂ ਕੀਤਾ। ਅਸੀਂ ਬੜੀ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਤੁਹਾਨੂੰ ਸ਼ੁਭਕਾਮਨਾ ਵੀ ਦੇ ਰਹੇ ਕਿ ਤੁਸੀਂ ਇਸ ਫਿਲਮ ਨੂੰ ਕੰਪਲੀਟ ਕਰੋ ਤੇ ਜਲਦ ਤੋਂ ਜਲਦ ਸਿਨੇਮਾ ਘਰ ਦੇ ਵਿੱਚ ਲੈ ਕੇ ਆਓ। ਤੇ ਐਟ ਦੀ ਐਂਡ ਸਾਡੇ ਕੋਲ ਹੁਣ 4 ਮਿੰਟ ਰਹਿ ਗਏ ਨੇ, ਤੁਸੀਂ ਇਸ ਫਿਲਮ ਬਾਰੇ ਹੋਰ ਕੁਝ ਸੰਗਤਾਂ ਨੂੰ ਕੁਝ ਕਹਿਣਾ ਹੋਵੇ ਜਾਂ ਫਿਰ ਤੁਸੀਂ ਪਹਿਲੀ ਵਾਰ ਸਾਡੇ ਟੀਵੀ 84 ਦੇ ਰੂਬਰੂ ਹੋਏ ਹੋ, ਟੀਵੀ 84 ਦਰਸ਼ਕਾਂ ਦੇ ਰੂਬਰੂ ਹੋਏ, ਅਸੀਂ ਚਾਹਾਂਗੇ ਤੁਸੀਂ ਸਾਰੀਆਂ ਸੰਗਤਾਂ ਨੂੰ ਸੁਨੇਹਾ ਜ਼ਰੂਰ ਦੇਵੋ। ਮੈਂ ਪਿਛਲੇ ਇੰਨਾ ਕੁ ਦੱਸਦਾ ਜੀ, ਪਿਛਲੇ ਤਕਰੀਬਨ 6-7 ਸਾਲ ਤੋਂ ਮੈਂ ਵੱਖਰੇ ਵਿਸ਼ਿਆਂ ਤੇ ਪੰਜਾਬ ਦੇ ਨਾਲ ਜੁੜਦੇ ਭਖ ਦੇ ਮਸਲਿਆਂ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਰੰਟ ਟੌਪਿਕ ਤੇ ਕੁਝ ਲਿਖਿਆ ਜਾਵੇ ਤੇ ਉਹ ਦੱਸਿਆ ਜਾਵੇ। ਹਾਂਜੀ, ਤੇ ਨਸ਼ਿਆਂ ਦੇ ਉੱਪਰ ਕੁਛ, ਕਰਜ਼ੇ ਮਾਰੇ ਜੱਟ ਦੀ ਗੱਲ, ਸਾਡੀਆਂ ਖੁਸ ਦੀਆਂ ਜ਼ਮੀਨਾਂ ਦੀ ਗੱਲ, ਮੰਡੀ ਚ ਰੋਲਦੇ ਜੱਟ ਦੀ ਗੱਲ, 84 ਦੀ ਗੱਲ, ਸਾਡੇ ਦਿੱਲੀ ਦੇ ਵਿੱਚ ਨਸਲ ਕੁਸ਼ੀ ਹੁੰਦੀ ਉਹਦੀ ਗੱਲ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪੱਖ ਦਾ ਮਸਲਾ ਜਿਹੜਾ ਸਾਡੇ ਲੋਕਾਂ ਨਾਲ ਜੁੜਿਆ ਹੋਇਆ, ਮੇਰੀ ਜ਼ੁਬਾਨ ਦੇ ਨਾਲ ਜੁੜਿਆ ਹੋਇਆ ਆ, ਮੈਂ ਉਹਦੀ ਗੱਲ ਕਰਾਂ ਤੇ ਮੈਂ ਕਰਦਾ ਵੀ ਹਾਂ। ਮੇਰੀਆਂ 3 ਟੇਪਾਂ ਪੰਜਾਬੀਓ ਚਿੜੀ ਬਾਨਾ ਕੇ ਬਾਜ, ਇਹ ਭਾਰਤ ਦਾ, ਇਹ ਭਾਰਤ ਤੂੰ ਉਹ ਭਾਰਤ ਨਹੀਂ ਜਿਹਦੇ ਲਈ ਅਸੀਂ ਹੱਸ ਹੱਸ ਕੇ ਫਾਂਸੀਆਂ ਉੱਤੇ ਚੜ੍ਹਦੇ ਰਹੇ, ਦੇਗਾਂ ਦੇ ਵਿੱਚ ਅਸੀਂ ਉਬਾਲੇ ਖਾਂਦੇ ਰਹੇ, ਸਿਰ ਤੇ ਕਫਨ ਬੰਨ ਮੁਗਲਾਂ ਨਾਲ ਲੜਦੇ ਰਹੇ। ਸ਼ੋਭਾ ਤੇ ਨਹੀਂ ਦੇਂਦੀ ਗੱਲ ਸਰਕਾਰਾਂ ਨੂੰ ਕਿ ਆਖੇ ਚੁਣ ਚੁਣ ਮਾਰ ਦਿਓ ਸਰਦਾਰਾਂ ਨੂੰ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਉਹ ਗੱਲ ਕੀਤੀ ਜਾਵੇ ਜੋ ਸਾਡੇ ਨਾਲ ਜੇ ਧੱਕੇਸ਼ਾਹੀ ਹੁੰਦੀ ਹੈ ਤਾਂ ਉਹਦੀ ਗੱਲ ਕੀਤੀ ਜਾਵੇ। ਜੀ ਬਿਲਕੁਲ, ਜੀ ਬਿਲਕੁਲ। ਠੀਕ, ਮੈਂ ਹੁਣ ਜਿਹੜਾ ਮੇਰਾ ਅਗਲਾ ਸਟੈਪ ਹੈ, ਜਿਹੜਾ ਅਗਲਾ ਉਪਰਾਲਾ ਹੈ, ਮੈਂ ਨਾ ਛੋਟਾ ਜਿਹਾ ਕਲਾਕਾਰ ਹਾਂ ਇੱਕ, ਅਸੀਂ ਪਿਛਲੇ 3 ਸਾਲ ਤੋਂ ਇਹ ਫਿਲਮ ਬਣਾ ਰਹੇ ਹਾਂ, ਕੌਮ ਦੇ ਹੀਰੇ। ਹਾਂਜੀ, 3 ਪਰਿਵਾਰਾਂ ਦੇ ਨਾਲ ਅਸੀਂ ਰਾਬਤਾ ਕਰਕੇ ਫਿਰ ਉਹ ਨਿੱਕੀ ਗੱਲ, ਕਿਉਂਕਿ ਯੋਧਿਆਂ ਬਾਰੇ, ਇਹਨਾਂ 3 ਸੂਰਮਿਆਂ ਬਾਰੇ ਬਹੁਤ ਕੁਝ ਲਿਖਣਾ ਬਾਕੀ ਆ, ਹਾਲੇ ਬਹੁਤ ਕੁਝ ਲਿਖਣਾ ਬਾਕੀ ਆ। ਹਰ ਇੱਕ ਚੀਜ਼ ਤੁਹਾਨੂੰ ਕਿਤਾਬ ਚੋਂ ਨਹੀਂ ਮਿਲਦੀ। ਜੋ ਚੀਜ਼ਾਂ, ਜੋ ਗੱਲਾਂ, ਨਿੱਕੀਆਂ ਗੱਲਾਂ ਉਹਨਾਂ ਦੇ ਪਰਿਵਾਰਾਂ ਕੋਲੋਂ ਸਾਨੂੰ ਮਿਲੀਆਂ ਹੈ ਬੈਠ ਕੇ,
ਅਸੀਂ ਅਗਵਾਨ ਗਏ ਸ਼ਹੀਦ ਸਤਵੰਤ ਸਿੰਘ ਜੀ ਦੇ ਪਿੰਡ, ਬੇਅੰਤ ਸਿੰਘ ਜੀ ਦੇ ਸ਼ਹੀਦ ਬੇਅੰਤ ਸਿੰਘ ਦੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਮੋਹਾਲੀ ਦੇ ਵਿੱਚ, ਦਿੱਲੀ ਸ਼ਹੀਦ ਕੇਹਰ ਸਿੰਘ ਦੇ ਪਰਿਵਾਰ ਨੂੰ ਮਿਲੇ। ਉਹਨਾਂ ਤੋਂ ਕੱਲੀ ਕੱਲੀ ਗੱਲ ਅਸੀਂ ਪਤਾ ਕਰਕੇ ਤੇ ਫਿਰ ਇਹਦੀ ਸਟੋਰੀ ਜਿਹੜੀ ਸਕ੍ਰਿਪਟ ਲਿਖੀ ਹੈ ਉਹ ਰਵਿੰਦਰ ਰਵੀ ਜੀ ਨੇ, ਸਾਡੇ ਡਾਇਰੈਕਟਰ ਸਾਹਿਬ, ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਫਿਲਮ ਦੇ ਵਿੱਚ। ਇੱਕ ਪੂਰੀ ਟੀਮ ਦੀ ਇਹ 2 ਸਾਲ ਦੀ ਮਿਹਨਤ ਹੈ ਜੀ। ਅਪ੍ਰੈਲ ਤੋਂ ਅਸੀਂ ਸ਼ੂਟ ਕਰ ਰਹੇ ਹਾਂ, ਮਿਊਜ਼ਿਕ ਹੋ ਚੁੱਕਿਆ ਆ, ਤਕਰੀਬਨ ਕੰਪਲੀਟ ਹੋ ਗਿਆ ਆ। ਬਹੁਤ ਅੱਛਾ ਮਿਊਜ਼ੀਕਲ ਸਕੋਪ ਹੈ ਫਿਲਮ ਦੇ ਵਿੱਚ। 4 ਸ਼ਬਦ ਨੇ ਜੀ ਵਿੱਚ, ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਗਾਏ ਹੋਏ 2 ਸ਼ਬਦ ਤੇ ਕੋਸ਼ਿਸ਼ ਸਾਡੇ ਵੱਲੋਂ ਕਿ ਉਹਨਾਂ ਨੂੰ ਯੋਧਿਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ, ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਤੇ ਮੈਸੇਜ ਫਿਲਮ ਦਾ ਇਹ ਜਾਂਦਾ ਹੈਗਾ ਕੌਮ ਦੇ ਹੀਰੇ ਕਿ ਜਦੋਂ ਮੱਸੇ ਰੰਗੜ ਪੈਦਾ ਹੁੰਦੇ ਆ ਨਾ ਜੀ, ਬਿਲਕੁਲ ਸੁੱਖਾ ਸਿੰਘ ਮਹਿਤਾਬ ਸਿੰਘ ਵੀ ਕੋਲ ਹੀ ਹੁੰਦੇ ਆ ਕਿਤੇ ਜੀ। ਤੇ ਰਾਜ ਕਾਕਾ ਜਿਸ ਤਰ੍ਹਾਂ ਮੈਂ ਅਪੀਲ ਕਰਦਾ ਆ ਆਪਣੇ ਪੰਜਾਬੀ ਜਗਤ ਨੂੰ, ਸਾਰੇ ਭਾਈਚਾਰੇ ਨੂੰ ਕਿ ਇਹ ਫਿਲਮ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇਨਸਾਨ ਵੇਖੇ ਤੇ ਸਾਡੀ ਮਿਹਨਤ ਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਫਲ ਆਉਣਾ ਆ, ਸਫਲ ਕਰਨਾ ਆ, ਉਹ ਤੁਸੀਂ ਕਰਨਾ ਆ। ਅਸੀਂ ਇੱਕ ਚੀਜ਼ ਬਣਾ ਸਕਦੇ ਆ, ਉਹਨੂੰ ਵੇਖਣਾ ਤੇ ਉਹਨੂੰ ਮੈਂ ਚਾਹੁੰਦਾ ਕਿ ਹਰ ਇੱਕ ਪੰਜਾਬੀ, ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਥੀਏਟਰ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਦੇਖੇ ਜੀ। ਬਿਲਕੁਲ ਸਾਡੀ ਵੀ ਇਹੀ ਅਰਦਾਸ ਹੈ ਰਾਜ ਕਾਕਰਾ ਜੀ। ਰਾਜ ਕਾਕਰਾ, ਜਿਸ ਤਰ੍ਹਾਂ ਤੁਸੀਂ ਯੋਧਿਆਂ ਨੂੰ ਸਲੂਟ ਕਰਦੇ, ਅਸੀਂ ਤੁਹਾਨੂੰ ਸਲੂਟ ਕਰਦੇ। ਤੁਹਾਡੇ ਵਰਗੇ ਹੀਰੋ ਸਾਹਮਣੇ ਆਉਂਦੇ ਨੇ, ਤੁਹਾਡੇ ਵਰਗੇ ਗਾਇਕ ਸਾਹਮਣੇ ਆਉਂਦੇ ਨੇ ਤਾਂ ਸਾਨੂੰ ਪਤਾ ਲੱਗਦਾ ਕਿ ਪੰਜਾਬੀਅਤ ਕੀ ਹੈ। ਨਹੀਂ ਤਾਂ ਅੱਜ ਕੱਲ੍ਹ ਲੱਛੇਪੁਣੇ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਸੌਂਗਸ ਆ ਰਹੇ ਨੇ, ਕਿਸ ਤਰ੍ਹਾਂ ਗਾਣੇ ਆ ਰਹੇ, ਕਿਸ ਤਰ੍ਹਾਂ ਵੀਡੀਓਜ਼ ਆ ਰਹੀਆਂ ਨੇ। ਬੜੀ ਸ਼ਰਮਨਾਕ ਗੱਲ ਹੁੰਦੀ ਕਈ ਵੇਲੇ ਤੁਸੀਂ ਆਪਣੇ ਮਾਮ ਡੈਡ ਦੇ ਨਾਲ ਵੇਖ ਵੀ ਨਹੀਂ ਸਕਦੇ, ਪਰ ਅਸੀਂ ਚਾਹਾਂਗੇ ਕਿ ਸਾਰੀ ਸਾਡੀ ਸਿੱਖ ਕੌਮ, ਸਾਰੀ ਪੰਜਾਬੀਅਤ ਸਿਨੇਮਾ ਘਰ ਵਿੱਚ ਜਾ ਕੇ ਇਸ ਮੂਵੀ ਨੂੰ ਚੰਗਾ ਹੁੰਗਾਰਾ ਦੇਵੇ, ਇਸ ਮੂਵੀ ਨੂੰ ਦੇਖਣ ਆਪਣੇ ਬੱਚਿਆਂ, ਆਪਣੀ ਫੈਮਿਲੀਜ਼ ਦੇ ਨਾਲ। ਤੇ ਰਾਜ ਕਾਕੜੇ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਅੱਜ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।